फ़क़र फ़क़ीरी, पीर फ़क़ीर वीर सिपाही, दरबार हज़रत सैयद अब्दुल्ला शाह बुखारी। फ़कीर वीर सिपाही तुहाडी खिदमत 'ਚ हाज़र है ਤੇ ਤੁਹਾਨੂੰ ਫਿਰ ਇੱਕ ਵਾਰੀ ਟੀਵੀ ਤਨਵੀਰ ਬੁਖਾਰੀ ਤੋਂ ਇੰਤਹਾਈ ਅਦਬ ਨਾਲ, ਪਿਆਰ ਨਾਲ, ਮੁਹੱਬਤ ਨਾਲ ਔਰ ਬੜੇ ਖਲੂਸ ਨਾਲ ਸਲਾਮ ਪੇਸ਼ ਕਰਦਾ ਹੈ। ਇਸ ਦਰਗਾਹ ਹਜ਼ਰਤ ਦੀਵਾਨ ਪੀਰ ਅਬਦੁੱਲਾ ਸ਼ਾਹ ਬੁਖਾਰੀ ਰਹਿਮਤੁल्लाह ਅਲੈਹ ਪਿਛਲੇ 50 ਸਾਲ ਤੋਂ ਇਸ ਦਰਗਾਹ ਤੇ ਸੂਫੀਆਂ ਦਾ ਮੇਲਾ ਲੱਗਿਆ ਹੈ। ਸੂਫੀਆਂ ਦਾ ਹਰ ਵੇਲੇ ਇੱਥੇ ਇਕੱਠ ਰਹਿੰਦਾ ਹੈ। ਇੱਥੇ ਹਰ ਵੇਲੇ ਸੂਫੀਆਨਾ ਗੁਫ਼ਤਗੂ ਚੱਲਦੀ ਏ, ਮਾਰਫਤ ਚੱਲਦੀ ਏ। ਪਿਛਲੇ 50 ਸਾਲ ਤੋਂ ਇਸ ਮਜ਼ਾਰ ਪਾਕ ਤੇ ਇੱਕ रूहानी तखलीक और इल्मी अदबी काम हो रहे ने। मुर्शद पाक, मुर्शद कामल, बुजुर्ग कामल, उस्ताद शौरा, तनवीर शौरा, इलामा डॉक्टर पीर सैयद तनवीर बुखारी दी अगवाई दे विच अदब दे राहियां नूं, इलम दे राहियां नूं, इश्क दे राहियां नूं, मार्फत दे राहियां नूं और हक दे तालबा नूं रहनुमाई की जा रही है, दी जा रही रहनुमाई, बल्कि उन्होंने बाह फड़ के ते तोड़ उन्होंने मंजिलों ते पहुंचाया जा रहा है। ये दरगाह दा मैसेज ये वे कि ना दौलत दी लोड़ है, ना शोहरत दी चाह, मैं ते अल्लाह वास्ते फड़िया है फकर दा राह। अल्लाह वास्ते हो रहा सारा काम और रजा नूं मन के हो रहा है सारा काम। जिन्ना भी पिछले 50 साल तो इस सफर रूहानियत दा, तखलीकियत दा, मार्फत दा, तरीकत दा, हकीकत दा छतर छावें और रहनुमाई जिहड़ी है पीरे कामल दी, बुजुर्गे कामल दी हज़रत इलामा डॉक्टर सैयद तनवीर बुखारी साहब दी सानू हासिल है, जिहड़े इस दौर दे महा लिखारी ने, जिहड़े इस दौर दे महा शायर ने, जिहड़े इस दौर दे महा सूझवान ने और पूरे उन्हां दी नज़र है मुआशरे ते, जमाने ते, वेले ते, मज़ाहब ते, कौमां ते, तसव्वुफ ते उन्हां दा बड़ा एक गहरा, उन्हां दा डूंगा, उन्हां दा चोखा उन्हां दा मुतालिया भी। और उन्होंने पिछलियां 5-6 दहाइयां तो उन्हां दे शागिर्द और सूफी मुरीद जड़े ने वो फील्ड च इस मिशन नूं आम करदे पे ने। उन्हां दे विच मैं भी एक पिछलियां सफां च खलोता है, छोटा जिहा उन्हां दा मलंग कह लवो मैनू, जिहड़ा एक मिशन दे तौर ते मैं फकर फकीरी पेश करना, क्योंकि मैनू ये दान की गई है, ਇਹਦਾ ਅਮਰ ਲਾਇਆ ਗਿਆ ਹੈ। ਰੇਡੀਓ ਤੋਂ ਮੈਂ 14 ਸਾਲ ਤੋਂ, ਤੁਸੀਂ ਮੈਨੂੰ ਸੁਣਦੇ ਹੋਵੋਗੇ, ਮੇਰੀ ਆਵਾਜ਼ ਮੈਨੂੰ ਕੁਝ ਲੋਕ ਜਾਣਦੇ ਵੀ ਹੋਣਗੇ। ਤੇ ਮੈਂ ਇਹੋ ਕੁਝ ਹੀ, ਮੈਂ ਵਾਰਿਸ ਸ਼ਾਹ ਦੀ ਜੂ ਚ ਉੱਠ ਕੇ ਤੇ ਮੈਂ ਕੜਿਆਲ ਚ ਬੈਠਾ ਵਾਂ ਪਿਛਲੇ ਕਈਆਂ ਵਰਿਆਂ ਤੋਂ, ਮੈਨੂੰ ਯਾਦ ਨਹੀਂ। ਤੇ ਇਹ ਉੱਥੇ ਵੀ ਇੱਕ ਇਹ ਵੀ ਜੜਿਆਲਾ ਵੀ ਉਹਨਾਂ ਦਾ ਹੀ ਹੈ, ਵਾਰਿਸ ਸ਼ਾਹ ਵੀ ਉਹਨਾਂ ਦਾ ਹੀ ਹੈ, ਬੁੱਲੇ ਸ਼ਾਹ ਵੀ ਉਹਨਾਂ ਦਾ ਹੀ ਹੈ। ਜਿੰਨੇ ਵੀ ਸ਼ਾਹ ਨੇ ਸਾਰੇ ਉਹਨਾਂ ਦੇ ਆਪਣੇ ਨੇ। ਉਹਨਾਂ ਸਾਰਿਆਂ ਦੇ ਨੁਮਾਇੰਦੇ ਨੇ ਸਾਡੇ ਜਿਹੜੇ ਮੁਰਸ਼ਦ ਨੇ। ਸੱਜਣੋ ਮਿੱਤਰੋ, ਸਾਡਾ ਮਕਸਦ ਸਿਰਫ ਇੰਨਾ ਹੈ ਕਿ ਲੋਕ ਜਿਹੜੇ ਨੇ ਅੱਗ ਤੋਂ ਬਚ ਜਾਣ, ਲੋਕ ਜਿਹੜੇ ਨੇ ਸਹੀ ਉਹਨਾਂ ਨੂੰ ਜ਼ਿੰਦਗੀ ਦੇ ਜਿਹੜੇ ਮਾਇਨੇ ਨੇ, ਜਿਹੜੇ ਜ਼ਿੰਦਗੀ ਦੇ ਜਿਹੜੇ ਮਫਹੂਮ ਨੇ, ਉਹ ਲੋਕਾਂ ਤੱਕ ਪਹੁੰਚ ਜਾਣ ਔਰ ਲੋਕਾਂ ਦੇ ਵਿੱਚੋਂ ਜਿਹੜਾ ਸਾੜਾ ਹੈ, ਹਸਦ ਹੈ, ਲੋਕਾਂ ਦਾ ਜਿਹੜਾ ਵਰਤਾਰਾ ਹੈ ਲੋਕਾਂ ਦੇ ਨਾਲ, ਉਹ ਕਿਵੇਂ ਬਿਹਤਰ ਹੋ ਸਕਦਾ ਹੈ। ਉਹ ਇੱਕ ਦਰਵੇਸ਼ ਦੀ ਜ਼ਿੰਦਗੀ ਹੀ, ਇੱਕ ਫਕੀਰ ਦੀ ਜ਼ਿੰਦਗੀ ਹੀ ਜਿਹੜੀ ਹੈ, ਉਹਨੂੰ ਉਹਦਾ ਮੁਸ਼ਾਹਦਾ ਕੀਤੇ ਆ, ਉਹਦਾ ਮੁਤਾਲਿਆ ਕੀਤੇ, ਇਨਸਾਨ ਉਸ ਗੱਲ ਤੇ ਪਹੁੰਚ ਸਕਦਾ ਹੈ। ਤੇ ਹੁਣ ਮੈਂ ਤੁਹਾਨੂੰ ਕੋਈ ਚੋਣਵਾਂ ਕਲਾਮ ਪੇਸ਼ ਕਰਨਾ ਆਪਦੀ ਕਿਤਾਬ ਦੀਵਾਨ ਦੇ ਵਿੱਚੋਂ। ਅਲਫ ਸੁਲੱਖਣਾ ਇੱਕ ਕਿਤਾਬ ਆਈ ਸੀ ਉਹਨਾਂ ਦੀ ਵਾਰਿਸ ਸ਼ਾਹੀ ਬਹਿਰ ਦੇ ਵਿੱਚ ਪਿਛਲੇ ਸਾਲ 2021 ਦੇ ਵਿੱਚ। ਉਹਦੇ 'ਚ ਇੱਕ ਗਜ਼ਲ ਮੇਰੇ ਸਾਹਮਣੇ ਖੁੱਲੀ ਹੈ। ਪਹਿਲਾਂ ਉਸ ਗਜ਼ਲ ਨੂੰ ਤਹਿਤ ਲਫ਼ਜ਼ ਪੜ੍ਹਨੇ ਆ, ਫਿਰ ਉਹਦੀ ਤਸ਼ਰੀਹ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ 'ਚ ਬਜ਼ੁਰਗਾਂ ਨੇ, ਮੁਰਸ਼ਿਦਾਂ ਨੇ ਕੀ ਸਾਨੂੰ ਪੈਗਾਮ ਦਿੱਤਾ ਹੈ। ਮਿਲਾਦਾ ਫਰਮਾਓ। ਫਰਮਾਉਂਦੇ ਨੇ ਕਿ ਚੋਲੇ ਸ਼ੋਲੇ ਤੇ ਬੜੇ ਨੇ ਪਾਈ ਫਿਰਦੇ, ਚੋਲੇ ਸ਼ੋਲੇ ਤੇ ਬੜੇ ਨੇ ਪਾਈ ਫਿਰਦੇ, ਚੋਲੇ ਸ਼ੋਲੇ ਤੇ ਬੜੇ ਨੇ ਪਾਈ ਫਿਰਦੇ, ਹਰ ਕੋਈ ਫਕੀਰ ਤੇ ਨਹੀਂ ਬਾਬਾ,
वाह 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 चोले वाह, शोले बहुत ते आला। बड़े ने पाई फिरदे वाह हर कोई फकीर ते नहीं बाबा अरबां खरबां दे मालक ने कई इथे ਉਹ ਵਿੱਚੋਂ ਸਾਰੇ ਅਮੀਰ ਤੇ ਨਹੀਂ ਬਾਬਾ वाह 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 ਅਰਬਾਂ ਖਰਬਾਂ ਦੇ ਮਾਲ ਮਾਲਕ ਨੇ ਕਈ ਇੱਥੇ ਵਾਹ 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 ਵਿੱਚੋਂ ਸਾਰੇ ਅਮੀਰ ਤੇ ਨਹੀਂ ਬਾਬਾ ਉਹ ਹੁਲੀਆ ਕੀ ਬਣਾਇਆ ਈ ਰਾਂਝਣੇ ਜਿਹਾ ਹੁਲੀਆ ਕੀ ਬਣਾਇਆ ਈ ਰਾਂਝਣੇ ਜਿਹਾ ਲੜ ਗਈ ਕੋਈ ਹੀਰ ਤੇ ਨਹੀਂ ਬਾਬਾ वाह 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 ਹੁਲੀਆ ਕੀ ਬਣਾਇਆ ਈ ਰਾਂਝਣੇ ਜਿਹਾ ਲੜ ਗਈ ਕੋਈ ਹੀਰ ਤੇ ਨਹੀਂ ਬਾਬਾ ਮੈਂ ਤੇ ਐਵੇਂ ਮਜ਼ਾਕ ਦੀ ਗੱਲ ਕੀਤੀ ਉਹ ਵਜਾ ਕਾਲਜੇ ਤੀਰ ਤੇ ਨਹੀਂ ਬਾਬਾ वाह 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 ਗੱਲ ਤੇ ਬੜਾ ਪਿਆ ਹੱਸਣਾ ਹੈ ਗੱਲ ਤੇ ਬੜਾ ਪਿਆ ਹੱਸਣਾ ਹੈ ਉਹ ਵਿੱਚੋਂ ਲੀਰ ਕਤੀਰ ਤੇ ਨਹੀਂ ਬਾਬਾ क्या बात वाह वाह ਗੱਲ वाह, ਗੱਲ ਤੇ ਬੜਾ ਪਿਆ ਹੱਸਣਾ ਹੈ ਵਿੱਚੋਂ ਲੀਰ ਕਤੀਰ ਤੇ ਨਹੀਂ ਬਾਬਾ ਇਹ ਜਿਹੜਾ ਤੁਮਾਰੇ ਪਿਆ ਪਾਉਂਦਾ ਇਹ ਬੁੱਢਾ ਸਰੀਰ ਤੇ ਨਹੀਂ ਬਾਬਾ ਵਾਹ ਵਾਹ ਗੱਲ ਤੇ ਬੜਾ ਪਿਆ ਹੱਸਣਾ ਹੈ ਉਹ ਵਿੱਚੋਂ ਲੀਰ ਕਤੀਰ ਤੇ ਨਹੀਂ ਬਾਬਾ ਹੈ ਜਿਹੜਾ ਇਹ ਪਿਆ ਧਮਾਲ ਪਾਉਂਦਾ ਇਹ ਬੁੱਢਾ ਸਰੀਰ ਤੇ ਨਹੀਂ ਬਾਬਾ ਚੋਲਾ ਸਾਵਾ ਏ ਕਸਮੇ ਬੜਾ ਫਬਵਾ ਵਾਹ ਵਾਹ ਚੋਲਾ ਸਾਵਾ ਏ ਕਸਮੇ ਬੜਾ ਫਬਵਾ ਉਹ ਮਿਲਿਆ ਨਾਲ ਤਕਦੀਰ ਤੇ ਨਹੀਂ ਬਾਬਾ ਉਹ ਮਿਲਿਆ ਨਾਲ ਤਕਦੀਰ ਤੇ ਨਹੀਂ ਬਾਬਾ ਤੇਰੀ ਨਹੀਂ ਮੁਰੀਦਾਂ ਦੀ ਤਬਾਹ ਲੱਗਦੀ ਤੂੰ ਆਪ ਹੀ ਪੀਰ ਤੇ ਨਹੀਂ ਬਾਬਾ ਉਹ ਤੇਰੀ ਨਹੀਂ ਮੁਰੀਦਾਂ ਦੀ ਤਬਾਹ ਲੱਗਦੀ ਉਹ ਤੂੰ ਆਪ ਹੀ ਪੀਰ ਤੇ ਨਹੀਂ ਬਾਬਾ ਵਣ ਜੰਡ ਫਰਵਾਨੇ ਆਪ ਉਗਦੇ ਹਾਂ ਵਣ ਜੰਡ ਫਰਵਾਨੇ ਆਪ ਉਗਦੇ ਉਹ ਬੀਜੇ ਜਾਂਦੇ ਕਰੀਰ ਤੇ ਨਹੀਂ ਬਾਬਾ ਬੀਜੇ ਜਾਂਦੇ ਕਰੀਰ ਤੇ ਨਹੀਂ ਬਾਬਾ ਟਹਿਲ ਮਸਤ ਮਜਜ਼ੂਬਾਂ ਦੀ ਰੱਬ ਕਰਦਾ ਉਹ ਕਰਦੇ ਆਪ ਤਦਬੀਰ ਤੇ ਨਹੀਂ ਬਾਬਾ ਮੈਲ ਟਹਿਲ ਮਸਤ ਮਜਜ਼ੂਬਾਂ ਦੀ ਰੱਬ ਕਰਦਾ ਟਹਿਲ ਮਸਤ ਮਜਜ਼ੂਬਾਂ ਦੀ ਰੱਬ ਕਰਦਾ ਕਰਦੇ ਆਪ ਤਦਬੀਰ ਤੇ ਨਹੀਂ ਬਾਬਾ ਜਦੋਂ ਤੀਕ ਨਾ ਖਤਮ ਸਵਾਲ ਹੋਵਨ ਜਦੋਂ ਤੀਕ ਨਾ ਖਤਮ ਸਵਾਲ ਹੋਵਨ ਮਿਲਦੀ ਚੁੱਪ ਨੂੰ ਧੀਰ ਤੇ ਨਹੀਂ ਬਾਬਾ ਮਿਲਦੀ ਚੁੱਪ ਨੂੰ ਧੀਰ ਤੇ ਨਹੀਂ ਬਾਬਾ ਪਾ ਪੜ ਕੇ ਕਈ ਨੇ ਰੱਜ ਜਾਂਦੇ ਇਲਮ ਵਾਲੀ ਅਖੀਰ ਤੇ ਨਹੀਂ ਬਾਬਾ ਪਾ ਪੜ ਕੇ ਕਈ ਨੇ ਰੱਜ ਜਾਂਦੇ ਇਲਮ ਵਾਲੀ ਅਖੀਰ ਤੇ ਨਹੀਂ ਬਾਬਾ ਆਲਮ ਫਾਜ਼ਲਾਂ ਜਈ ਨਹੀਂ ਫਬ ਤੇਰੀ ਆਲਮ ਫਾਜ਼ਲਾਂ ਜਈ ਨਹੀਂ ਫਬ ਤੇਰੀ ਹੁਲੀਆ ਵੇਖ ਕੇ ਨਹੀਂ ਯਕੀਨ ਆਉਂਦਾ ਉਹ ਨਿੰਮਾ ਨਿੰਮਾ ਏ ਬੜਾ ਸੁਭਾਅ ਤੇਰਾ ਉਹ ਤੂੰ ਕਿਤੇ ਤਨਵੀਰ ਤੇ ਨਹੀਂ ਉਹ ਬਾਬਾ वाह जी वाह ਚੋਲੇ ਛੋਲੇ ਦੇ ਬੜੇ ਨੇ ਪਾਈ ਫਿਰਦੇ ਹਰ ਕੋਈ ਫਕੀਰ ਤੇ ਨਹੀਂ ਬਾਬਾ ਅਰਬਾਂ ਖਰਬਾਂ ਦੇ ਮਾਲਕ ਨੇ ਕਈ ਇੱਥੇ ਉਹ ਵਿੱਚੋਂ ਸਾਰੇ ਅਮੀਰ ਤੇ ਨਹੀਂ ਬਾਬਾ ਫਕਰ ਦੀ ਗੱਲ ਸ਼ੇਰਾਂ ਦੇ ਵਿੱਚ ਬਿਆਨ ਕੀਤੀ ਅਲਫ ਸੁਲਖਣੇ ਦੇ ਵਿੱਚੋਂ ਮੈਂ 7 ਸ਼ੇਰ ਪੜੇ 7 ਕੱਢਿਆ ਫਕੀਰੀ ਦਾ ਤੇ ਫਰਮਾਉਂਦੇ ਨੇ ਕਿ ਸਾਰੇ ਚੋਲੇ ਛੋਲੇ ਪਾ ਕੇ ਤੁਸੀਂ ਵੇਖੋ ਬਹੁਤਾਤ ਹੈ ਹਰ ਤੀਜਾ ਬੰਦਾ ਵਲੀ ਹੋ ਕੇ ਲਗਾ ਫਿਰਦਾ ਕਿਸੇ ਨੇ ਚੋਲੇ ਪਾਏ ਨੇ ਕਿਸੇ ਨੇ ਕਾਂਟੇ ਪਾਏ ਨੇ ਕਿਸੇ ਨੇ ਮੁੰਦਰੀਆਂ ਪਾਈਆਂ ਕਿਸੇ ਨੇ ਵਾਲ ਵਧਾਏ ਨੇ ਕਿਸੇ ਨੇ ਮੁੰਦਰਾਂ ਪਾਈਆਂ ਨੇ ਕੋਈ ਛਣਕਾਂਦਾ ਫਿਰਦਾ ਕੋਈ ਟਣਕਾਂਦਾ ਫਿਰਦਾ
ਕੁਝ ਕਰਦਾ ਫਿਰਦਾ ਕਿ ਸਾਨੂੰ ਫਕੀਰ ਮੰਨੋ, ਸਾਨੂੰ ਵਲੀ ਮੰਨ ਲਓ ਫਟਾਫਟ। ਇਹ ਸਾਡਾ ਗੈਟਅਪ ਨਹੀਂ ਵੇਂਦੇ, ਇਹ ਕੌਡੀਆਂ ਸ਼ੌਡੀਆਂ ਤੁਹਾਨੂੰ ਦਿਸਦੀਆਂ ਨਹੀਂ। ਕਹਿੰਦਾ ਭਾਈ ਇਹ ਸਾਰਾ ਜ਼ਮਾਨਾ ਹੀ ਕੌਡੀਆਂ ਪਾ ਕੇ ਲਗਾ ਫਿਰਦੇ, ਇਹਦਾ ਮਤਲਬ ਇਹ ਤੇ ਨਾ ਕੋਈ ਇਹ ਸਾਰੇ ਫਕੀਰ ਹੀ ਨੇ, ਇਹ ਸਾਰੇ ਮਾਰਫਤ ਨੂੰ ਪਾ ਗਏ ਨੇ, ਇਹ ਸਾਰੀ ਹਕੀਕਤ ਨੂੰ ਪਾ ਗਏ ਨੇ, ਜਾਂ ਸਾਰਿਆਂ ਦੇ ਮਗਰ ਹੀ ਕੋਈ ਕਾਮਲ ਬਜ਼ੁਰਗ ਹੈ। ਉਹ ਦੁਨੀਆ ਵਾਲਿਓ, ਇਹਨਾਂ ਦੇ ਚੋਲੇ, ਇਹਨਾਂ ਦਾ ਗੈਟਅਪ, ਇਹਨਾਂ ਦਾ ਲਿਬਾਸ ਵੇਖ ਕੇ ਕਿਤੇ ਫਸ ਨਾ ਜਾਣਾ, ਕਿਤੇ ਰਹਿ ਨਾ ਜਾਣਾ, ਕਿਤੇ ਇਹਨਾਂ ਨੂੰ ਮੁਰਸ਼ਦ ਹੀ ਨਾ ਮੰਨ ਲੈਣਾ। ਤੇ ਕਹਿੰਦਾ ਭਾਈ ਅਸੀਂ ਤੇ ਉਹ ਫਕੀਰ ਆ ਜਿਨ੍ਹਾਂ ਨੂੰ ਨਾ ਕਿਸੇ ਚੋਲੇ ਦੀ ਲੋੜ ਹੈ, ਨਾ ਕਾਂਠੇ ਦੀ ਲੋੜ ਹੈ, ਨਾ ਕਿਸੇ ਨਿਸ਼ਾਨੀ ਦੀ ਲੋੜ ਹੈ। ਸਾਨੂੰ ਜਦੋਂ ਵੀ ਲੱਭੋਗੇ ਆਮ ਬੰਦਿਆਂ ਚ ਲੱਭੋਗੇ, ਸਾਨੂੰ ਆਮ ਬੰਦਿਆਂ ਵਰਗਾ ਵੇਖੋਗੇ, ਆਮ ਬੰਦਿਆਂ ਚ ਸਾਨੂੰ ਪਾਓਗੇ, ਸਾਨੂੰ ਤੁਸੀਂ ਪਛਾਣ ਹੀ ਨਹੀਂ ਸਕੋਗੇ ਸਾਨੂੰ। ਪਹਿਲੀ ਗੱਲ ਅਸੀਂ ਗੈਟਅਪ ਨਹੀਂ ਕਰਦੇ ਕੋਈ, ਦੂਜੀ ਗੱਲ ਸਾਨੂੰ ਹੁਕਮ ਹੀ ਨਹੀਂ। ਤੇ ਬਾਕੀ ਇਹ ਜਿਹੜੇ ਪਾ ਕੇ ਲਗੇ ਫਿਰਦੇ ਨੇ, ਅਸੀਂ ਇਹਨਾਂ ਦਾ ਕੁਝ ਨਹੀਂ ਕਰ ਸਕਦੇ। ਤੁਸੀਂ ਆਪ ਹਿਸਾਬ ਲਾਣਾ ਕਿ ਜਿਹੜੇ ਚੋਲੇ ਹੈ, ਗੈਟਅਪ ਹੈ, ਜੋ ਜੋ ਇਹਨਾਂ ਨੇ ਬਣਾਇਆ ਹੈ, ਇਹਦਾ ਹਕੀਕਤ ਨਾਲ ਕਿੰਨਾ ਤਲਕ ਹੈ। ਇਹ ਚੋਲੇ ਪਾਇਆ ਜਾਂ ਗੈਟਅਪ ਬਣਾਇਆ ਤੇ ਨਾ ਫਕੀਰ ਹੁੰਦੀ। ਫਕੀਰ ਤੇ ਤੁਹਾਨੂੰ ਤੁਹਾਡੇ ਰਵੱਈਏ ਨੇ ਕਰਨਾ, ਤੁਹਾਡੇ ਅਮਲ ਨੇ ਕਰਨਾ, ਤੁਹਾਡੀ ਬਾਤ ਨੇ ਕਰਨਾ, ਨਾ ਕਿ ਤੁਹਾਡੇ ਲਿਬਾਸ ਨੇ ਤੁਹਾਨੂੰ ਕਰਨਾ। ਬਾਕੀ ਸਾਰੀ ਦੁਨੀਆ ਹੀ ਅਰਬਾਂ ਦੀ ਤੇ ਖਰਬਾਂ ਦੀ ਦੌਲਤਾਂ ਲਈ ਫਿਰਦੀ। ਕਿਹੜਾ ਬੰਦਾ ਇੱਥੇ ਅਰਬਪਤੀ ਨਹੀਂ ਤੇ ਕਿਹੜਾ ਇੱਥੇ ਖਰਬਪਤੀ ਨਹੀਂ। ਅਰਬਪਤੀ ਜਾਂ ਖਰਬਪਤੀ ਹੋਣ ਦਾ ਮਤਲਬ ਇਹ ਨਹੀਂ ਕਿ ਅਮੀਰ ਨੇ। ਜੇ ਕੋਈ ਜ਼ਿਆਦਾ ਪੈਸਾ ਹੈ ਤਾਂ ਮਤਲਬ ਨਹੀਂ ਕਿ ਅਮੀਰ ਹੈ। ਅਮੀਰ ਉਹ ਜਿਹਦਾ ਦਿਲ ਅਮੀਰ ਹੈ। ਅਮੀਰ ਉਹ ਜਿਹੜਾ ਦੌਲਤ ਨੂੰ ਦੌਲਤ ਨਾ ਸਮਝੇ। ਅਮੀਰ ਉਹ ਹੁੰਦਾ ਜਿਹੜਾ ਸੋਨੇ ਨੂੰ ਸੋਨਾ ਨਾ ਸਮਝੇ, ਜਿਹੜਾ ਹੀਰੇ ਨੂੰ ਹੀਰਾ ਨਾ ਸਮਝੇ। ਕਹਿੰਦਾ ਮੈਂ ਠੀਕ, ਬੇਨਿਆਜ਼ ਹੋਵੇ ਇਹਨਾਂ ਚੀਜ਼ਾਂ ਤੋਂ। ਦੁਨੀਆ ਦੀ ਦੌਲਤ, ਹੀਰੇ ਮੋਤੀ ਜੋ ਵੀ ਹੈ, ਭਾਵੇਂ ਹੋਣ ਵੀ ਉਹਦੇ ਕੋਲ, ਫਿਰ ਵੀ ਉਹ ਬੇਨਿਆਜ਼ ਹੋਵੇ ਔਰ ਆਜਜ਼ੀ ਚ ਹੋਵੇ। ਲੇਕਿਨ ਇਹ ਤੇ ਕਿਤੇ ਲਿਖਿਆ ਹੀ ਨਹੀਂ ਕਿਸੇ ਕਿਤਾਬ ਵਿੱਚ ਕਿ ਬੰਦਾ ਅਮੀਰ ਹੋ ਜਾਏ, 4 ਪੈਸੇ ਉਹਦੇ ਕੋਲ ਆ ਜਾਣ ਤੇ ਉਹਦੇ ਚ ਆਜਜ਼ੀ ਵੀ ਰਵੇ। ਦੌਲਤ ਤੇ ਹੈ ਹੀ ਤਕੱਬਰ ਦੀ ਨਿਸ਼ਾਨੀ ਹੈ। ਜਿਉਂ ਜਿਉਂ ਦੌਲਤਮੰਦ ਬੰਦੇ ਨੇ ਹੁੰਦਾ ਜਾਣਾ, ਤੂੰ ਤੇ ਧੌਣ ਚ ਸਰੀ ਆਈ ਜਾਣਾ। ਹਾਂਜੀ, ਇੱਕ ਕੋਠੀ ਪਾ ਲਈ, ਦੂਜੀ ਪਾ ਲਈ, ਤੀਜੀ ਪਾ ਲਈ, ਫਿਰ ਚੌਥੀ ਪਾ ਲਈ, ਤੇ ਉਹ ਕਿੱਧਰ ਗਈ ਆਜਜ਼ੀ? ਆਜਜ਼ੀ ਤੇ ਫਿਰ ਨਸੀਬਾਂ ਨਾਲ ਹੀ ਹੈ ਨਾ। ਅਮੀਰ ਉਹ ਹੁੰਦਾ ਜਿਹਦੇ ਕੋਲ ਫਕਰ ਦੀ ਦੌਲਤ ਹੋਵੇ, ਜਿਹਦੇ ਕੋਲ ਇਲਮ ਦੀ ਦੌਲਤ ਹੋਵੇ, ਜਿਹਦੇ ਕੋਲ ਅਮਲ ਦੀ ਦੌਲਤ ਹੋਵੇ, ਜਿਹਦੇ ਕੋਲ ਮਾਰਫਤ ਦੀ ਦੌਲਤ। ਦੁਨੀਆ ਦੀ ਦੌਲਤ ਜਿਹੜੀ ਹੈ ਤੇ ਉਹ ਰੱਬ ਜਿੰਨੀ ਕੋਈ ਲੋੜ ਹੋਵੇ ਘੱਲ ਛੱਡਦਾ, ਜਿੰਨੀ ਦੀ ਜ਼ਰੂਰਤ ਹੋਵੇ ਉਨੀ ਕੋਈ ਚਾਹੀਦੀ ਹੁੰਦੀ। ਕਿ ਹੁਣ ਇਹਦੇ ਕਿ ਬੰਦਾ ਹਰ ਵੇਲੇ ਦੌਲਤ ਕਰਕੇ ਤੂੰ ਉੱਤੇ ਬਹਿ ਰਵੇ ਦੌਲਤ ਦੇ, ਤੇ ਬਾਅਦ ਚੋਂ ਫਰਿਸ਼ਤਾ ਪੁੱਛੇ ਵੀ ਹੁਣ ਕਿੱਥੇ ਦੌਲਤ ਲਿਆ। ਹਾਂ, ਤੇ ਕਹਿੰਦਾ ਤੂੰ ਮਸਤ ਜਿਹਾ ਹੋ ਕੇ ਲਗਾ ਫਿਰਨਾ ਹੈ, ਰਾਂਝਾ ਜਿਹਾ ਬਣ ਕੇ ਲਗਾ ਫਿਰਨਾ ਹੈ। ਕਿਧਰੇ ਕਿਸੇ ਹੀਰ ਨੇ ਤੇ ਨਹੀਂ ਤੈਨੂੰ ਡੰਗ ਲਿਆ ਕੋਈ, ਉਹ ਹੀਰ ਤੇ ਲੜ ਗਈ ਕਿਧਰੇ ਜੋਗੀ ਆ ਕੋਈ, ਤੈਨੂੰ ਜੋਗੀ ਜੂ ਬਣਿਆ ਫਿਰਨਾ ਹੈ। ਹੁਲੀਆ ਹੀ ਤੂੰ ਚੇਂਜ ਕਰ ਗਿਆ, ਕੋਈ ਕੰਮ ਤੇ ਨਹੀਂ ਉਹੋ ਜਿਹਾ ਹੋ ਗਿਆ, ਕੋਈ ਹੀਰ ਸ਼ੀਰ ਤੇ ਨਹੀਂ ਮਗਰ ਪੈ ਗਈ ਤੇਰੇ। ਨਹੀਂ ਤੇਰੇ ਲੱਗਦਾ ਪਿਆ। ਚਲੋ ਮੈਂ ਫਿਰ ਵੀ ਗੱਲ ਹਾਸੇ ਚ ਮਜ਼ਾਕ ਚ ਉਹ ਗੱਲ ਵੱਖਰੀ ਰਹੀ। ਇਹ ਤੇਰੀ ਹੁਲੀਅਤ ਤੋਂ ਲੱਗਦਾ ਕਿ ਤੈਨੂੰ ਤੀਰ ਵੱਜਿਆ, ਭਾਵੇਂ ਨੈਣਾ ਦਾ ਤੀਰ ਹੈ, ਭਾਵੇਂ ਇਸ਼ਕ ਦਾ ਤੀਰ ਹੈ। ਐਂ ਤੇ ਕੋਈ ਸ਼ਾਇਦ ਵੱਜੀ ਜ਼ਰੂਰ ਹੈ। ਐਵੇਂ ਨਹੀਂ ਲਗਾ ਫਿਰਦਾ ਹੁਲੀਆ ਬਣਾ ਕੇ, ਤੇਰਾ ਕਿਸੇ ਨੇ ਨਾ ਹਿਸਾਬ ਲਿਆ ਲਾਜ਼ਮੀ ਹੈ ਜੀ। ਤੇ ਕੈਫੀਤਾਂ ਨੇ ਸੁਣਨ ਵਾਲੇ ਹੋ, ਵੇਖਣ ਵਾਲੇ ਹੋ, ਭੈਣੋ ਭਰਾਓ। ਤੇ ਜਿਹੜਾ ਬੰਦਾ ਬਹੁਤਾ ਹੱਸਦਾ ਹੈ ਨਾ, ਜਿਹੜਾ ਜ਼ਿਆਦਾ ਖੁਸ਼ ਰਹਿੰਦਾ, ਉਹ ਅੰਦਰੋਂ ਕਿੰਨਾ ਟੁੱਟਿਆ ਹੁੰਦਾ, ਜਾਂ ਹਸਾਉਂਦਾ ਹੈ ਕਿਸੇ ਨੂੰ ਜਾਂ ਕਿਸੇ ਨੂੰ ਖੁਸ਼ ਰੱਖਦਾ, ਉਹ ਆਪ ਕਿੰਨਾ ਦੁਖੀ ਹੁੰਦਾ। ਇਹ ਇਸ ਚੀਜ਼ ਦਾ ਐਨਾਲਾਈਜ਼ ਕਰਨਾ, ਤਜਜ਼ੀਆ ਕਰਨਾ ਬੜਾ ਮੁਸ਼ਕਿਲ ਹੈ। ਤੇ ਫਕੀਰ ਆਖਦਾ ਤੂੰ ਬੜਾ ਹੱਸਣਾ ਪਿਆ, ਮੇਰੇ ਕੋਲ ਆਇਆ ਅੱਜ ਬੜੇ ਕਹਿ ਕੇ ਲਾਣਾ, ਜ਼ਰਾ ਹਰ ਗੱਲ ਤੇ ਹੱਸ ਪੈਣਾ, ਹਰ ਗੱਲ ਤੇ ਕੋਈ ਕਹਿ ਕਹਾ ਲਾ ਦੇਣਾ ਹੈ। ਲੱਗਦਾ ਕਿ ਵਿੱਚੋਂ ਤੇਰੀਆਂ ਲੀਰਾਂ ਲੱਥੀਆਂ ਨੇ, ਤੇਰਾ ਦਿਲ ਜੁੱਸਾ ਅੰਦਰੋਂ ਲੀਰ ਕਤੀਰ ਹੋ ਚੁੱਕਿਆ ਹੈ। ਮੈਨੂੰ ਇਹ ਮਹਿਸੂਸ ਹੁੰਦਾ ਹੈ। ਇਹ ਤੇਰੇ ਹਾਸਿਆਂ ਦਾ ਮਤਲਬ ਇਹ ਵੇ ਜੀ। ਤੇ ਇਸ਼ਕ ਨਾ, ਇਸ਼ਕ ਲੀਰ ਕਤੀਰ ਹੀ ਕਰ ਛੱਡਦਾ। ਉਹ ਕੀ ਮੀਆਂ ਸਾਹਿਬ ਫਰਮਾਉਂਦੇ ਕਿ ਉਹ ਕਿੱਕਰ ਦੇ ਟੰਗ ਛੱਡਦਾ, ਬੜਾ ਮਸ਼ਹੂਰ ਸ਼ੇਰ ਹੈ, ਜ਼ੇਨ ਚੋਂ ਨਿਕਲ ਗਿਆ ਮੀਆਂ ਸਾਹਿਬ ਦਾ। ਪਾਟੀ ਲੀਰ ਪੁਰਾਣੀ ਵਾਂਗੂ ਟੰਗ ਗਏ ਉਹ ਵਿੱਚ ਕਿਕਰਾਂ।
ਮੀਆਂ ਸਾਹਿਬ ਦਾ ਸ਼ੇਰ ਨਹੀਂ ਅਸੀਲ ਸੋਰ ਵੀ ਦੱਸੇ ਅਸੀਲ ਸੋਲੀ ਸਾਹਿਬ ਫਰਮਾਉਂਦੇ ਨੇ ਪਾਰਟੀ ਲੀਰ ਪੁਰਾਣੀ ਵਾਂਗੂ ਟਾਂਗਿਓਂ ਵਿੱਚ ਟੰਗ ਗਿਓ ਵਿੱਚ ਕਿਕਰਾਂ। ਇਹ ਆਸ਼ਕਾਂ ਦੇ ਅਸਲ 'ਚ ਦਿਲ ਦਾ ਹਾਲ ਹੈ, ਜਿਹਨੇ ਜਿਹੜੇ ਇਸ਼ਕ ਕਰਦੇ ਨੇ, ਹਕੀਕਤ ਨਾਲ ਇਸ਼ਕ ਕਰਦੇ ਨੇ, ਮਹਿਬੂਬੇ ਹਕੀਕੀ ਨਾਲ ਇਸ਼ਕ ਕਰਦੇ ਨੇ, ਮੁਰਸ਼ਦ ਨਾਲ ਜਿਹੜੇ ਲੋਕ ਇਸ਼ਕ ਕਰਦੇ ਨੇ, ਇਹ ਅਸਲ ਵਿੱਚ ਉਹਨਾਂ ਦੇ ਮਨ ਦਾ ਹਾਲ ਹੈ। ਤੇ ਉਹਦੇ 'ਚ ਇਸ਼ਕ 'ਚ ਇਹ ਨਹੀਂ ਵੇਖਿਆ ਜਾਂਦਾ ਵਾਲ ਚਿੱਟੇ ਹੋ ਗਏ ਨੇ ਤੇ ਵਡੇਰਾ ਹੋ ਗਿਆ। ਤੁਸੀਂ ਇਸ਼ਕ ਵਾਲੇ ਵੇਖੋ ਜਾ ਕੇ, ਜਿੰਨੇ ਬਾਬੇ ਨੇ ਕੈਸੀ ਕੈਸੀ ਧਮਾਲ ਪਾਉਂਦੇ ਨੇ, ਉਹ ਕੈਸੀ ਕੈਸੀ ਮਸਤੀ ਖੇਡਦੇ ਨੇ। ਤੇ ਕਹਿੰਦਾ ਹੈ ਬੁੱਢਾ ਜਿਸਮ ਤੇ ਧਮਾਲ ਨਹੀਂ ਪਾ ਸਕਦਾ, ਲੇਕਿਨ ਇਸ਼ਕ ਜਵਾਨ ਹੈ, ਉਹ ਪਤਾ ਵੀ ਨਹੀਂ ਲੱਗਦਾ ਕਿਹੜਾ ਧਮਾਲ ਪਾਉਂਦਾ ਪਿਆ ਇਸ਼ਕ 'ਚ, ਜਿਹੜਾ ਮੁਰਸ਼ਦ ਦੇ ਸਾਹਮਣੇ ਨੱਚਦਾ ਪਿਆ, ਜਿਹੜਾ ਹੱਕ ਦੇ ਸਾਹਮਣੇ ਮਸਤੀ ਲੈ ਰਿਹਾ, ਉਹ ਜਿਸਮ ਬੁੱਢਾ ਵੀ ਹੈ, ਉਹ ਫਿਰ ਵੀ ਆਪਣੀ ਉਹਦੀ ਜਵਾਨੀ ਵਿਖਾ ਰਿਹਾ। ਇਸ਼ਕ ਉਹ ਚੀਜ਼ ਹੈ। ਤੇ ਇਹ ਸਾਰਿਆਂ ਦੇ ਵਿੱਚ ਥੋੜਾ ਹੁੰਦਾ ਹੈ, ਇਹ ਇਸ਼ਕ, ਇਹ ਜਜ਼ਬਾ ਇਹ ਸਾਰਿਆਂ 'ਚ ਥੋੜਾ ਹੁੰਦਾ ਹੈ। ਤੇ ਜਿਹੜੇ ਸਾਵੇ ਚੋਲੇ ਨੇ ਫਕੀਰੀ ਦੇ ਨੇ, ਇਹ ਹਰ ਬੰਦੇ ਦੇ ਨਸੀਬ 'ਚ ਥੋੜਾ ਹੁੰਦੇ ਨੇ। ਇਹ ਜਿਹੜੇ ਦਰਵੇਸ਼ੀ ਲਿਬਾਸ ਹੁੰਦੇ ਨੇ, ਇਹ ਜਿਹੜੇ ਫਕੀਰਾਂ ਦੇ ਗੈਟਅਪ ਹੁੰਦੇ ਨੇ, ਇਹ ਹਰ ਬੰਦੇ ਦੇ ਨਸੀਬ 'ਚ ਵੀ ਨਹੀਂ ਹੁੰਦੇ। ਉਹ ਠੀਕ ਹੈ, ਆਪਣੇ ਰੋਜ਼ੀ ਰੋਟੀ ਵਾਸਤੇ, ਠੱਗੀ ਠੋਰੀ ਵਾਸਤੇ ਲੋਕੀ ਬਣਾਉਂਦੇ ਵੀ ਨੇ ਗੈਟਅਪ, ਮਜਬੂਰੀ ਹੁੰਦੀ ਉਹਨਾਂ ਦੀ, ਉਹਨਾਂ ਨੇ ਰੋਜ਼ੀ ਰੋਟੀ ਕਮਾਣੀ ਹੁੰਦੀ, ਲੋਕਾਂ ਨੂੰ ਧੋਖਾ ਦੇ ਕੇ, ਜਿਸ ਤਰ੍ਹਾਂ ਵੀ ਉਹਦੇ ਮਗਰ ਪੇਟ ਦੀ ਭੁੱਖੀ ਹੁੰਦੀ, ਹੋਰ ਉਹਦੇ 'ਚ ਦੂਜੀ ਗੱਲ ਕੋਈ ਨਹੀਂ ਹੁੰਦੀ। ਤੇ ਇਹ ਤਕਦੀਰ ਸਿੱਧੀ ਹੋਵੇ ਤੇ ਫਿਰ ਤੁਹਾਨੂੰ ਕਾਮਲ ਬਜ਼ੁਰਗ, ਕਾਮਲ ਵਲੀ, ਕਾਮਲ ਪੀਰ ਦਾ ਡੇਰਾ ਮਿਲਦਾ। ਪਹਿਲੀ ਗੱਲ ਤਕਦੀਰ ਦੀ ਗੱਲ ਹੈ, ਤੁਹਾਡੀ ਤਕਦੀਰ, ਤੁਹਾਡਾ ਨਸੀਬ ਜੀ, ਜੋ ਵੀ ਹੁੰਦਾ ਨਸੀਬ ਨਾਲ ਮਿਲਦਾ। ਤੁਹਾਡੇ ਨਸੀਬ 'ਚ ਤੁਹਾਡਾ ਸੋਚ, ਤੁਹਾਡੀ ਨੀਅਤ ਬਿਹਤਰ ਹੈ ਤੇ ਤੁਹਾਨੂੰ ਚੰਗੇ ਲੋਕ ਹੀ ਮਿਲਣਗੇ, ਤੇ ਤੁਹਾਨੂੰ ਐਸੀ ਜਗ੍ਹਾ ਤੇ ਚੋਲਾ ਮਿਲੇਗਾ, ਐਸੀ ਜਗ੍ਹਾ ਤੇ ਫਕੀਰੀ ਪੱਗ ਮਿਲੇਗੀ, ਜਿਨ੍ਹਾਂ ਨੂੰ ਪੱਗ ਦਾ ਵੀ ਪਤਾ ਹੋਵੇ, ਪੱਗ ਦੀ ਇੱਜ਼ਤ ਦਾ ਵੀ ਪਤਾ ਹੋਵੇ, ਚੋਲੇ ਦਾ ਵੀ ਪਤਾ ਹੋਵੇ, ਚੋਲੇ ਦੇ ਮਕਾਮ ਦਾ ਵੀ ਪਤਾ ਹੋਵੇ। ਉਹਨਾਂ ਲੋਕਾਂ ਕੋਲ ਚੀਜ਼ਾਂ ਦਾਨ ਹੁੰਦੀਆਂ ਨੇ। ਤੇ ਜਿਹੜੇ ਪੀਰ ਹੁੰਦੇ ਨੇ, ਉਹ ਸ਼ਕਲੋਂ ਹੀ ਪਛਾਣੇ ਜਾਂਦੇ ਨੇ ਕਿ ਆ ਬਾਕੀ ਮੁਰਸ਼ਦ ਨੇ। ਉਹਨਾਂ ਦੀ ਤਬਾਹ, ਉਹਨਾਂ ਦੇ ਟੋਰ, ਉਹਨਾਂ ਦਾ ਮਜ਼ਾਜ, ਉਹਨਾਂ ਦਾ ਆਉਣੀਆਂ ਜਾਣੀਆਂ, ਉਹਨਾਂ ਦਾ ਬਹਿਣਾ ਖਲੋਣਾ, ਉੱਥੋਂ ਅੰਦਾਜ਼ਾ ਹੋ ਸਕਦਾ ਕਿ ਆਪ ਪਹੁੰਚੇ ਹੋਏ ਬਜ਼ੁਰਗ ਨੇ। ਇਹ ਕਿਸੇ ਇਹਨਾਂ ਨੂੰ ਮੁਰੀਦੀਆਂ ਤੋਂ ਅੱਗੇ ਅਗਲੇ ਮਕਾਮ ਤੇ ਪਹੁੰਚ ਗਏ ਨੇ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਜਿਹੜੇ ਹੱਕ ਸੱਚ ਦੇ ਵਲੀ ਜਦੋਂ ਆ ਕੇ ਜਿੱਥੇ ਵੀ ਬਹਿ ਜਾਂਦੇ ਨੇ ਨਾ, ਉਹਨਾਂ ਦਾ ਹੁਲੀਆ, ਉਹਨਾਂ ਦੀ ਸ਼ਕਲ ਤੇ ਇੰਨਾ ਕੋਈ ਜਲਾਲ ਹੁੰਦਾ ਹੈ, ਉਹਨਾਂ ਦੀ ਸ਼ਕਲ ਤੇ ਇੰਨੀ ਕੋਈ ਰੂਹਾਨੀਅਤ, ਇੰਨੀ ਕੋਈ ਚਮਕ, ਇੰਨਾ ਕੋਈ ਨੂਰ ਹੁੰਦਾ ਹੈ ਕਿ ਲੋਕੀ ਉਹ ਚਿਹਰਾ ਵੇਖ ਕੇ ਅੰਦਾਜ਼ਾ ਲਾ ਸਕਦੇ ਨੇ ਕਿ ਕਿਸੇ ਅੱਲਾ ਵਾਲੇ ਦੇ ਨਾਲ ਗੱਲ ਹੁੰਦੀ ਪਈ ਹੈ। ਤੇ ਬਾਕੀ ਇਹ ਜੋ ਕੁਛ ਵੀ ਹੈ ਕੁਦਰਤੀ ਉਗ ਪੈਂਦਾ, ਅੱਲਾ ਵੱਲੋਂ ਹੀ ਹੁੰਦਾ ਸਾਰਾ ਕੁਛ। ਵਣ ਜਿਹੜੇ ਨੇ ਜੰਗਲਾਂ 'ਚ ਕੋਈ ਬੀਜਦਾ ਨਹੀਂ, ਤੇ ਕਿੱਡੇ ਕਿੱਡੇ ਹਜ਼ਾਰਾਂ ਸਾਲ ਪੁਰਾਣੇ ਵਣਾਂ ਦੇ ਬੂਟੇ ਤੁਸੀਂ ਦੇਖਦੇ ਹੋ ਜੰਗਲਾਂ 'ਚ, ਕਬਰਸਤਾਨਾਂ 'ਚ। ਫਰਵਾਂ ਦੇ ਬੂਟੇ, ਇਹ ਵੀ ਆਪਣੇ ਆਪ ਜੰਗਲਾਂ 'ਚ ਉਗਦੇ ਨੇ। ਜੰਡ ਦੇ ਦਰਖਤ ਨੇ, ਇਹ ਵੀ ਜੰਗਲਾਂ 'ਚ ਆਪੇ ਉਗਦੇ ਨੇ, ਜਿਹੜੇ ਤੂਫਾਨਾਂ ਨੂੰ, ਹਨੇਰੀਆਂ ਨੂੰ, ਮੀਂਹਾਂ ਨੂੰ ਸਹਿੰਦੇ ਨੇ। ਉਹ ਪੱਥਰਾਂ 'ਚ ਉਗਦੇ ਨੇ, ਉਹ ਤਨਾਵਰ ਦਰਖਤ ਬਣਦੇ ਨੇ, ਤਾਕਤਵਰ ਦਰਖਤ ਬਣਦੇ ਨੇ, ਐਡੇ ਵੱਡੇ ਤਾਕਤਵਰ ਬਣਦੇ ਨੇ ਇਹ ਜੰਡ ਦੇ ਬੂਟੇ, ਇਹਨਾਂ ਹਨੇਰੀਆਂ ਵੀ ਨਹੀਂ ਪੱਟ ਸਕਦੀਆਂ। ਤੇ ਕਰੀਰ, ਕਿੱਕਰ ਜਿਹੜੇ ਨੇ, ਇਹ ਵੀ ਨੈਚੁਰਲ, ਇਹ ਵੀ ਕੁਦਰਤੀ ਤੌਰ ਤੇ ਦੇਸੀ ਕਿੱਕਰ ਜਿਹੜੇ ਸਿਨਵਾਨੇ ਨੇ, ਇਹਨਾਂ 'ਚ ਬੀੜ ਡਿੱਗਦੇ ਨੇ, ਆਪਣੇ ਆਪ ਹੀ ਉਗ ਪੈਂਦੇ ਨੇ। ਤੇ ਇਸ ਤਰ੍ਹਾਂ ਹੀ ਇਹ ਆਪਣੇ ਆਪ ਹੀ ਹੁੰਦੇ ਨੇ ਜਿਹੜੇ ਅੱਲਾ ਦੇ ਨੇਕ ਵਲੀ ਨੇ। ਇਹ ਵੀ ਮਾਂ ਦੇ ਪੇਟ 'ਚੋਂ ਜਮਾਂਦਰੂ ਉਗਦੇ ਨੇ, ਅੱਲਾ ਦੇ ਹੁਕਮ ਨਾਲ ਪਹਿਲੇ ਦਿਨ ਤੋਂ ਹੀ ਵਲੀ ਹੁੰਦੇ ਨੇ। ਤੇ ਜਿਨ੍ਹਾਂ ਨੇ ਮੁਕੱਦਰ ਦੇ ਵਿੱਚ ਬੁਰਾਈਆਂ ਲਿਖੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਸ਼ੈਤਾਨ ਨੂੰ ਰਾਜ਼ੀ ਕਰਨਾ ਹੁੰਦਾ ਹੈ, ਉਹ ਵੀ ਜੰਮ ਕੇ ਆਉਂਦੇ ਨੇ ਵਿਚਾਰੇ, ਮਾਂ ਦੇ ਪੇਟ 'ਚ ਜੰਮ ਕੇ ਆਉਂਦੇ ਨੇ। ਮਾਂ ਫਿਰ ਵੀ ਨਹੀਂ ਚਾਹੁੰਦੀਆਂ ਕਿ ਸਾਡੇ ਪੁੱਤਰ ਇੰਝ ਦੇ ਨਿਕਲਣ, ਲੇਕਿਨ ਪੈਦਾਇਸ਼ ਕੁਛ ਇਹੋ ਜਿਹੀ ਹੋਈ ਹੁੰਦੀ ਹੈ। ਕੋਈ ਖੂਨ ਦਾ ਅਸਰ ਹੁੰਦਾ ਹੈ, ਕੋਈ ਖਮੀਰ ਦਾ ਅਸਰ ਹੁੰਦਾ ਹੈ, ਕੁਛ ਮਾਹੌਲ ਦਾ ਅਸਰ ਹੁੰਦਾ ਹੈ। ਉਹ ਬੰਦਾ ਆਪਣੀ ਹਕੀਕਤ ਤੋਂ ਪਰਾਂ ਹੋ ਜਾਂਦਾ ਹੈ। ਤੇ ਅੱਲਾ ਵਾਲਿਆਂ ਦੀ ਮਸਤਾਂ ਦੀ, ਕਿਉਂਕਿ ਰੱਬ ਨਾਲ ਲੱਗੀ ਹੁੰਦੀ ਹੈ, ਉਹਦੀ ਮਸਤੀ 'ਚ ਗੁੰਮ ਹੁੰਦੇ ਨੇ, ਅੱਲਾ ਦੇ ਇਸ਼ਕ ਦੀ ਮਸਤੀ 'ਚ ਗੁੰਮ ਹੁੰਦੇ ਨੇ, ਆਪਣੇ ਮਹਿਬੂਬੇ ਹਕੀਕੀ ਦੀ ਮਸਤੀ ਦੇ ਵਿੱਚ ਉਹ ਮਸਤ ਹੁੰਦੇ ਨੇ। ਤੇ ਅੱਲਾਹ ਤਾਲਾ ਨੂੰ ਪਤਾ ਹੁੰਦਾ ਕਿ ਮੇਰੇ ਬੰਦੇ ਨੇ, ਫਿਰ ਅੱਲਾਹ ਤਾਲਾ ਉਹਨਾਂ ਦੀ ਰੋਜ਼ੀ ਦਾ, ਉਹਨਾਂ ਦੀ ਰੋਟੀ ਦਾ, ਉਹਨਾਂ ਦੇ ਮਸਲੇ ਮਸਾਇਲ ਦਾ, ਲੋੜ ਥੋੜ ਦਾ ਬੰਦੋਬਸਤ ਗੈਬ 'ਚੋਂ ਕਰਦਾ ਹੈ। ਮੌਲਾ ਫਰਮਾਉਂਦੇ ਨੇ ਕਿ ਦੋ ਤਰ੍ਹਾਂ ਦਾ ਰਿਜ਼ਕ ਹੈ। ਇੱਕ ਰਿਜ਼ਕ ਉਹ ਜਿਹਨੂੰ ਇਨਸਾਨ ਜਿਹਦੇ ਮਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਸਦਾ ਹੈ। ਇੱਕ ਰਿਜ਼ਕ ਐਸਾ ਹੈ
ਜਿਹੜਾ ਇਨਸਾਨ ਨੂੰ ਆਪ ਤਲਾਸ਼ ਕਰਦਾ ਹੈ। ਉਹ ਰਿਜ਼ਕ ਤੇ ਬਲੀਵ ਕਰਦੇ ਨੇ, ਯਕੀਨ ਕਰਦੇ ਨੇ ਵਲੀ ਲੋਕ, ਗੌਸ ਕੁਤਬ ਅਬਦਾਲ ਲੋਕ, ਉਹ ਗੈਬੀ ਰਿਜ਼ਕ ਹੁੰਦਾ ਹੈ। ਉਹ ਯਕੀਨ ਵਾਲੇ ਨੂੰ ਮਿਲਦਾ, ਉਹ ਬੇਯਕੀਨੀਆਂ ਨੂੰ ਨਹੀਂ ਮਿਲਦਾ। ਉਹ ਰਿਜ਼ਕ ਲੈਣ ਲਈ ਯਕੀਨ ਚਾਹੀਦਾ ਹੁੰਦਾ ਹੈ, ਉਹ ਰਿਜ਼ਕ ਲੈਣ ਲਈ ਮਸਲਸਲ ਮਿਹਨਤ ਚਾਹੀਦੀ ਹੁੰਦੀ ਹੈ, ਆਪਣੇ ਆਪ ਤੇ ਇਤਮਾਦ ਔਰ ਵਿਲ ਪਾਵਰ ਚਾਹੀਦੀ ਹੁੰਦੀ ਹੈ। ਫਿਰ ਉਹ ਅੱਲਾ ਦੇ ਵਲੀ ਜਿੱਥੇ ਵੀ ਬਹਿ ਜਾਂਦੇ ਨੇ, ਉੱਥੇ ਮੇਲੇ ਵੀ ਲੱਗਦੇ ਨੇ, ਉੱਥੇ ਰਿਜ਼ਕ ਵੀ ਚੱਲਦੇ ਨੇ, ਉੱਥੇ ਜੰਗਲ ਵੀ ਪਲਦੇ ਨੇ, ਉੱਥੇ ਸਾਰਾ ਨਿਜ਼ਾਮ ਹੁੰਦਾ ਹੈ। ਤੇ ਜ਼ਾਹਿਰ ਹੈ ਕਾਇਨਾਤ ਬੜਾ ਵੱਡਾ ਭੇਤ ਹੈ ਤੇ ਬੇਸ਼ੁਮਾਰ ਸਵਾਲ ਇਨਸਾਨੀ ਜ਼ਿਹਨ 'ਚ ਪੈਦਾ ਹੁੰਦੇ ਨੇ ਤੇ ਹਰ ਸਵਾਲ ਦਾ ਜਵਾਬ ਮੁਮਕਿਨ ਵੀ ਨਹੀਂ ਹੁੰਦਾ, ਲੇਕਿਨ ਫਿਰ ਵੀ ਕੁਝ ਸਵਾਲ ਐਸੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਬਰ ਵਕਤ ਦੇਣਾ ਪੈਂਦਾ ਹੈ, ਵਰਨਾ ਰੌਲਾ ਪਿਆ ਰਹਿੰਦਾ ਹੈ। ਤੇ ਇਹ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕੁਝ ਲੋਕ ਪਾਪ ਪੜ੍ਹ ਲੈਂਦੇ, ਪਾਪ ਪੜ੍ਹਨ ਤੋਂ ਮੁਰਾਦ ਕੋਈ ਮੈਟਰ ਕੈਫੇ ਪੜ੍ਹ ਲਿਆ, ਕੋਈ ਥੋੜਾ ਬਹੁਤ ਪੜ੍ਹ ਲਿਆ ਤੇ ਬਾਅਦ ਆਪਣੇ ਆਪ ਦੇ ਨਾਂ ਦੇ ਲਾਮਾ ਲਹਾਤਾ ਤੇ ਆਪਣੇ ਆਪ ਨੂੰ ਬੜਾ ਵੱਡਾ ਆਦਮੀ ਸਮਝ ਲਿਆ, ਜਾਂ ਐਮਏ ਕਰ ਲਿਆ ਜਾਂ PhD ਕਰ ਲਈ ਬਾਅਦ ਚੋਂ, ਤੇ ਫਿਰ ਵੀ ਆਖਿਆ ਜੀ ਮੈਂ ਬੜਾ ਵੱਡਾ ਆਲਮ ਫਾਜ਼ਲ ਬਣ ਗਿਆ, ਜਾਂ ਕਿਸੇ ਸਬਜੈਕਟ ਦੇ ਵਿੱਚ ਐਕਸਪਰਟੀ ਲੈਣ ਦੀ ਕਿ ਮੈਂ ਜੇ ਸਬਜੈਕਟ ਦਾ ਐਕਸਪਰਟ ਆ ਤੇ ਹੁਣ ਤਾਂ ਮੇਰੇ ਵਰਗਾ ਆਲਮ ਕੋਈ ਨਹੀਂ। ਤੇ ਫਕਰ ਆਖਦੇ ਨਹੀਂ, ਇਲਮ ਦਾ ਐਂਡ ਕੋਈ ਨਹੀਂ, ਇਲਮ ਦੀ ਅਖੀਰ ਕੋਈ ਨਹੀਂ। ਮਾਂ ਦੇ ਗੋਦ ਤੋਂ ਲੈ ਕੇ ਤੇ ਗੌਰ ਤੱਕ ਇਲਮ, ਇਹਦਾ ਹਦੀਸ ਵੀ ਹੈ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਆਲਮ ਨਹੀਂ ਸਾਬਤ ਕਰ ਸਕਦਾ ਕਿ ਮੈਂ ਆਲਮ ਹਾਂ, ਜਾਂ ਕਿ ਮੇਰੇ ਕੋਲ ਸਾਰੀ ਦੁਨੀਆ ਦਾ ਜਾਂ ਸਾਰੀ ਕਾਇਨਾਤ ਦਾ ਇਲਮ ਮੇਰੇ ਕੋਲ ਭੇਤ ਆ ਗਿਆ। ਵੱਡੇ ਵੱਡੇ ਬਜ਼ੁਰਗਾਂ ਨੇ ਫਲਸਫੇ ਬਿਆਨ ਕਰਕੇ ਆਪਣੀ ਇਲਮ ਦੇ, ਆਪਣੇ ਤਸਵੁਫ ਦੇ, ਆਪਣੀਆਂ ਤਜਰਬਾਤ ਔਰ ਮੁਸ਼ਾਹਦਾਤ ਦੇ ਉਹਨਾਂ ਨੇ ਕਰਕੇ ਐਕਸਪੈਰੀਮੈਂਟ ਸਾਰੇ, ਤੇ ਫਿਰ ਉਹਨਾਂ ਨੇ ਜਿਹੜਾ ਤਜਜ਼ੀਆ ਕੀਤਾ ਐਂਡ ਤੇ ਉਹਨਾਂ ਨੇ ਜੁਮਲਾ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਵੱਲਾਹੁ ਆਲਮ, ਅੱਲਾ ਬਿਹਤਰ ਜਾਣਦਾ, ਅੱਲਾ ਕੋਲ ਜ਼ਿਆਦਾ ਇਲਮ ਹੈ, ਉਹ ਜਿੰਨਾ ਸਾਨੂੰ ਉਹਨੇ ਦਿੱਤਾ ਸਾਡੇ ਕੋਲ ਉਨਾ ਹੀ ਹੈ। ਇਹ ਮੁਰਸ਼ਿਦ ਅਲੀ ਫਰਮਾਉਂਦੇ ਇਲਮ ਦਾ ਐਂਡ ਕੋਈ ਵੀ ਨਹੀਂ, ਕਿ ਤੁਸੀਂ ਇਹ ਨਾ ਆਖੋ ਕਿ ਅਸੀਂ ਆਲਮ ਫਾਜ਼ਲ ਹੋ ਗਏ ਹਾਂ ਜਾਂ ਅਸੀਂ ਬਹੁਤ ਪੜ੍ਹ ਚੁੱਕੇ ਹਾਂ, ਇਹਦਾ ਚਾਹੀਦਾ ਹੈ। ਤੇ ਪੜ੍ਹ ਕੇ ਤੂੰ ਫਿਰ ਇੰਜ ਕੇ ਪੈਨ ਟੰਗ ਲਿਆ, ਜੈਕਟ ਪਾ ਲਈ, ਗੱਡੀ ਚ ਨਿਕਲੇ ਜੀ, ਇਹ ਜੀ ਪ੍ਰੋਫੈਸਰ ਸਾਹਿਬ ਆ ਰਹੇ ਨੇ ਜੀ, ਬੜੇ ਵੱਡੇ ਆਲਮ ਫਾਜ਼ਲ ਸਾਹਿਬ ਆ ਰਹੇ ਨੇ ਜੀ, ਪਰ ਹਟ ਜਾਓ ਜੀ, ਉਹ ਗੈਟਅਪ ਇੰਦਾ ਬਣਾ ਲੈਂਦੇ ਨੇ ਤਾਂ ਪਤਾ ਲੱਗੇ ਕਿ ਅਸੀਂ ਇਹ ਪੜ੍ਹਿਆ ਲਿਖਿਆ ਬੰਦਾ ਆਉਂਦਾ ਹੈ, ਪ੍ਰੋਫੈਸਰ ਹੈ, ਡਾਕਟਰ ਹੈ, PhD ਹੈ, ਬੜਾ ਸਕਾਲਰ ਹੈ, ਉਹਨਾਂ ਨੂੰ ਸਟਾਈਲ ਐਸਾ ਹੁੰਦਾ। ਤੇ ਫਕੀਰ ਕਹਿੰਦਾ ਭਾਈ ਅਸੀਂ ਤੇ ਬਿਲਕੁਲ ਸਿੰਪਲ ਸਟਾਈਲ ਦੇ ਵਿੱਚ ਆ, ਸਾਦੀ ਸਾਡੀ ਜ਼ਿੰਦਗੀ ਹੈ, ਧੋਤੀ ਬੰਨੀ ਹੈ, ਕੁੜਤਾ ਜਿਹਾ ਪਾਇਆ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ PhD ਡਾਕਟਰ ਵੀ ਹਾਂ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜ਼ਮੀਨ ਅਸਮਾਨ ਦਾ ਇਲਮ ਲਈ ਬੈਠੇ ਹਾਂ, ਕਿਸੇ ਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ 14 ਇਲਮ ਨੇ, ਕਿਸੇ ਕੋਲ ਇਹ ਹੀ ਨਹੀਂ ਪਤਾ ਕਿ ਸਾਡੇ ਕੋਲ ਜ਼ਾਹਿਰ ਦਾ ਇਲਮ ਕਿੰਨਾ, ਸਾਡੇ ਕੋਲ ਬਾਤਨ ਦਾ ਕਿੰਨਾ, ਕਿਸੇ ਨੂੰ ਦੱਸਦਾ ਹੀ ਨਹੀਂ, ਕਿਸੇ ਦੱਸੇ ਹੀ ਨਹੀਂ, ਕਦੀ ਤਿੜ ਕਦੀ ਮਾਰੀ ਨਹੀਂ, ਕਦੀ ਆਪਣੇ ਆਪ ਨੂੰ ਕਦੀ ਇਹ ਲੋਕਾਂ ਨੂੰ ਸ਼ੋਅ ਹੀ ਨਹੀਂ ਕਰਵਾਇਆ ਕਿ ਅਸੀਂ ਬਹੁਤ ਕੁਝ ਜਜ਼ਬ ਕਰਕੇ ਬੈਠੇ ਹਾਂ, ਤੇ ਲੋਕਾਂ ਤੋਂ ਥੋੜਾ ਉਹ ਪਾ ਪੜਿਆ ਤਾਂ ਰੌਲਾ ਪਾ ਦੇਣਾ। ਤੇ ਮੈਨੂੰ ਤਾਂ ਵੇਖ ਕੇ ਫਕੀਰ ਆਖਦਾ, ਮੈਨੂੰ ਤਾਂ ਵੇਖ ਕੇ ਵੀ ਲੋਕ ਯਕੀਨ ਨਹੀਂ ਕਰਦੇ, ਲੋਕੀ ਮੰਨਦੇ ਨਹੀਂ ਕਿ ਕੋਈ ਪੜ੍ਹਿਆ ਲਿਖਿਆ ਬੰਦਾ ਹੋਵੇਗਾ। ਤੇ ਬਾਕੀ ਜਿਹੜਾ ਮੇਰਾ ਸੁਭਾਅ ਹੈ ਨਿਮਾ ਜਿਹਾ, ਧੀਰਾ ਜਿਹਾ, ਮੁਹੱਬਤ ਨਾਲ ਗੱਲ ਕਰਨ ਵਾਲਾ, ਤੇ ਉੱਥੋਂ ਲੋਕੀ ਪਛਾਣ ਜਾਂਦੇ ਨੇ ਕਿ ਤਨਵੀਰ ਬਾਬਾ ਹੀ ਉਹ ਘੜਿਆਲ ਵਾਲਾ ਸੈਯਦ ਤਨਵੀਰ ਬੁਖਾਰੀ, ਏਡਾ ਧੀਮਾ ਮਜ਼ਾਜ ਉਹਦਾ ਹੀ ਹੋ ਸਕਦਾ, ਉਸ ਵਕੀਲ ਦਾ ਹੀ ਹੋ ਸਕਦਾ ਜਿਹਨੇ ਆਪਣੀ ਜ਼ਿੰਦਗੀ ਸਾਰੀ ਫਕਰ ਨੂੰ ਦਿੱਤੀ, ਜਿਹਨੇ ਸਾਰੀ ਜ਼ਿੰਦਗੀ ਆਪਣੇ ਪੀਰ ਮੁਰਸ਼ਦ ਦੇ ਇਸ਼ਕ 'ਚ ਗੁਜ਼ਾਰ ਦਿੱਤੀ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇ ਪਲ ਆਪਣੇ ਰੱਬ ਨੂੰ ਰਾਜ਼ੀ ਕਰਨ 'ਚ, ਉਹਦੀ ਰਜ਼ਾ ਨੂੰ ਮੰਨ ਕੇ ਗੁਜ਼ਾਰ ਛੱਡੇ। ਤੇ ਸ਼ੇਰ ਪੜ੍ਹਦੇ ਨੇ ਬੁਖਾਰੀ ਜੀ, ਚਲੋ ਛੱਡੋ ਫਕੀਰ ਇੰਜ ਨਹੀਂ ਗਿਲਾ ਕਰਦੇ, ਭਲਾ ਹੋਵੇ ਜ਼ਮਾਨੇ ਦਾ ਤੁਰੇ ਚੱਲੋ ਸਦਾ ਕਰਦੇ। ਬੜਾ ਅਫਾਕੀ ਮੈਸੇਜ ਹੈ ਤੁਹਾਡੇ ਲਈ, ਮੇਰੇ ਲਈ, ਕਿ ਨਾ ਗਿਲੇ ਕਰੋ ਨਾ ਸ਼ਿਕਵੇ ਕਰੋ। ਜੇ ਗਿਲੇ ਕਰੋਗੇ ਤਾਂ ਵੀ ਆਪਣੇ ਆਪ ਨੂੰ ਸਾੜੋਗੇ, ਜੇ ਸ਼ਿਕਵੇ ਕਰੋਗੇ ਤਾਂ ਤਾਂ ਵੀ ਆਪਣੇ ਖੂਨ ਸਾੜੋਗੇ। ਤੇ ਫਕੀਰ ਕਹਿੰਦਾ ਛੱਡੋ ਇਹਨਾਂ ਗਿਲੇ ਸ਼ਿਕਵੇ 'ਚ ਨਾ ਪਵੋ, ਆਪਣੀ ਜਿਹੜੀ ਅਸਲ ਤੁਹਾਡੀ ਮੰਜ਼ਿਲ ਹੈ ਮਾਰਫਤ ਦੀ, ਹਕੀਕਤ ਦੀ, ਆਪਣੇ ਆਪ ਨੂੰ ਲੱਭਣ ਦੀ, ਦੁਨੀਆ ਤੇ ਤੁਸੀਂ ਕੀ ਲੈਣ ਆਏ ਹੋ, ਦੁਨੀਆ ਤੇ ਕੀ ਕਰਨ ਆਏ ਹੋ, ਆਪਣੇ ਆਪ ਨੂੰ ਪਛਾਣੋ। ਤੁਹਾਡੇ ਕੋਲ ਬਹੁਤ ਥੋੜਾ ਟਾਈਮ ਹੈ, ਮੇਰੇ ਕੋਲ ਵੀ ਥੋੜਾ ਜਿਹਾ ਟਾਈਮ ਹੈ, ਤੇ ਇਸ ਥੋੜੇ ਜਿਹੇ ਟਾਈਮ ਨੂੰ ਜ਼ਿਆਦਾ ਟਾਈਮ ਸਮਝੀਏ ਤੇ ਉਸ ਰਸਤੇ ਵੱਲ ਟੁਰ ਪਈਏ ਜਿਹਦੇ ਲਈ ਅਸੀਂ ਦੁਨੀਆ ਤੇ ਪੈਦਾ ਹੋਏ ਹਾਂ, ਜਿਹਦੇ ਵਾਸਤੇ ਦੁਨੀਆ ਤੇ ਆਏ ਹਾਂ। ਇੱਧਰ ਦੇ ਕੰਮ ਤੇ ਉੱਧਰ ਦੇ ਕੰਮ, ਉਹ ਵੇਖੋ, ਇਹ ਸਭ ਫਜ਼ੂਲ ਹੈ। ਇਹ ਸਾਰੀਆਂ ਦਿਲ ਨੂੰ ਸਮਝਾਉਣ ਵਾਲੀਆਂ ਗੱਲਾਂ ਨੇ, ਇਹ ਸਾਰੇ ਨਫਸ ਦੀ ਖਿੱਚ ਸਾਰੀ ਹੈ, ਇਹ 'ਚ ਕੁਛ ਵੀ ਨਹੀਂ ਹੈਗਾ, ਟੋਟਲੀ ਝੂਠ ਹੈ, ਜਿਹਦੇ ਮਗਰ ਤੁਸੀਂ ਨਸੇ ਫਿਰਦੇ ਹੋ। ਇਸ ਲਈ ਮੁਰਸ਼ਦ ਹੋਰੀ ਕਹਿੰਦੇ ਨੇ ਸਾਦਾ ਖਾਓ, ਸਾਦਾ ਜ਼ੁਬਾਨ, ਸਾਦਾ ਖੁਰਾਕ, ਸਾਦਾ
अपने रब नाल इश्क सच्चा, रब दे महबूब नाल इश्क सच्चा, मुर्शद नाल इश्क सच्चा और अपनी हकीकत नूं लभो और ऐसे शेर ते अमल करो कि बुखारी जी चलो छड्डो बुखारी जी, फकीर इंज नहीं गिला कर दे, भला होवे जमाने दा टुरे चलो सदा कर दे, हुसन अमन मुहब्बत ते एकता दा सदा सबना तीक अपड़ावे अजे, मेरी गल दे मगर जरूर लगना, मेरे मगर बेशक ना आवे अजे।